ਦੋਸਤੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜਵਾਨ ਹੋ ਕੇ ਵੱਡੇ ਹੋ ਕੇ ਤੁਹਾਡੀ ਇੱਜ਼ਤ ਕਰਨ, ਤੁਹਾਡਾ ਇਹਤਰਾਮ ਕਰਨ, ਕੋਈ ਵੀ ਕਾਰੋਬਾਰ ਕਰਨੇ ਤੋਂ ਪਹਿਲੇ, ਕੋਈ ਵੀ ਕੰਮ ਕਰਨੇ ਤੋਂ ਪਹਿਲੇ ਤੁਹਾਡੇ ਕੋਲੋਂ ਮਸ਼ਵਰਾ ਲੈਣ, ਕੋਈ ਵੀ ਡਿਸੀਜਨ ਲੈਣ ਤੋਂ ਪਹਿਲੇ ਤੁਹਾਡੇ ਕੋਲੋਂ ਪੁੱਛਣ ਕਿ ਅੱਬਾ ਜੀ, ਅੰਮੀ ਜੀ, ਆਹ ਕੰਮ ਕਰ ਲਈਏ, ਸਾਡੇ ਵਾਸਤੇ ਬਿਹਤਰ ਆ ਜਾਂ ਨਹੀਂ। ਔਰ ਕਦੀ ਵੀ ਆਪਣੀਆਂ ਬੀਵੀਆਂ ਨੂੰ ਲੈ ਕੇ ਅਲੱਗਾ ਨਾ ਹੋਣ ਤੁਹਾਡੇ ਤੋਂ, ਯਾਨੀ ਕਿ ਤੁਹਾਡੀ ਬਜ਼ੁਰਗੀ ਦੇ ਵਿੱਚ ਉਹ ਤੁਹਾਡਾ ਸਹਾਰਾ ਬਣਨ। ਤੇ ਤੁਸੀਂ ਇੱਕ ਕੰਮ ਕਰਨਾ ਸਿਰਫ ਕਿ ਜਿਹੜੇ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਆ, ਅੱਲਾਹ ਤਾਲਾ ਉਹਨਾਂ ਨੂੰ ਜ਼ਿੰਦਾ ਰੱਖੇ, ਸਲਾਮਤ ਰੱਖੇ, ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਤੁਸੀਂ ਉਹਨਾਂ ਦੀ ਇੱਜ਼ਤ ਕਰਨੀ। ਅਗਰ ਉਹ ਬਿਮਾਰ ਆ ਤੇ ਫੌਰੀ ਹਸਪੀਟਲ ਲੈ ਕੇ ਜਾਓ। ਅਗਰ ਉਹ ਚੀਜ਼ ਕੋਈ ਮੰਗਦੇ ਆ ਖਾਣ ਨੂੰ, ਫੌਰੀ ਉਹਨਾਂ ਨੂੰ ਲੈ ਕੇ ਦਿਓ। ਉਹਨਾਂ ਨਾਲ ਬਦਤਮੀਜ਼ੀ ਨਾਲ ਨਾ ਬੋਲੋ। ਕੋਈ ਵੀ ਕਾਰੋਬਾਰ ਸ਼ੁਰੂ ਕਰਨੇ ਤੋਂ ਪਹਿਲੇ ਆਪਣੇ ਵਾਲਿਦ ਮੁਹਤਰਮ, ਆਪਣੀ ਵਾਲਦਾ ਮੁਹਤਰਮਾ ਦੇ ਪੈਰ ਆ ਕੇ ਦੱਬੋ, ਪੈਰਾਂ ਤੇ ਹੱਥ ਰੱਖ ਕੇ ਕਹੋ ਅੱਬਾ ਜੀ, ਅੰਮਾ ਜੀ, ਮੈਂ ਕਾਰੋਬਾਰ ਕਰਨ ਲੱਗਾ, ਮੈਂ ਕਰ ਲਵਾਂ। ਅਗਰ ਤੁਹਾਡੇ ਮਾਂ-ਬਾਪ ਤੁਹਾਨੂੰ ਜਾਂਦਿਆਂ ਹੋਇਆਂ ਨੂੰ 10 ਵਾਰੀ ਵਾਪਸ ਮੋੜਦੇ ਆ ਤੇ ਫਿਰ ਤੁਸੀਂ 11 ਵਾਰੀ ਵਾਪਸ ਮੁੜੋ। ਕਹੋ ਕਿ ਅੱਬਾ ਜੀ ਹੁਕਮ ਕਰੋ, ਕੋਈ ਕੰਮ ਤਾਂ ਨਹੀਂ ਹੈਗਾ, ਤੁਹਾਨੂੰ ਕੋਈ ਚੀਜ਼ ਤਾਂ ਨਹੀਂ ਚਾਹੀਦੀ, ਮੈਂ ਬਾਜ਼ਾਰ ਚੱਲਾਂ, ਕੋਈ ਹੁਕਮ ਕਰੋ ਮੇਰੇ ਵਾਸਤੇ। ਅੱਬਾ ਜੀ ਮੈਂ ਹੁਣ ਜਾ ਰਿਹਾ, ਮੈਂ ਘੰਟੇ ਤੱਕ ਆ ਜਾਣਾ, 2 ਤੱਕ ਆ ਜਾਣਾ। ਯਾਨੀ ਕਿ ਬਗੈਰ ਵਜ੍ਹਾ ਤੋਂ ਵੀ ਉਹਨਾਂ ਨਾਲ ਮਸ਼ਵਰਾ ਕਰ ਲਓ ਤੇ ਯਕੀਨ ਕਰੋ ਤੁਹਾਡੇ ਬੱਚੇ ਨਾ ਤੁਹਾਡਾ ਇੰਨਾ ਹੀ ਖਿਆਲ ਕਰਨਗੇ। ਕਿਉਂਕਿ ਇਹ ਬੱਚੇ ਜਿਹੜੇ ਆ ਨਾ, ਇਹ ਦੇਖ ਰਹੇ ਹੁੰਦੇ, ਸਿੱਖ ਰਹੇ ਹੁੰਦੇ ਆ, ਇਹਨਾਂ ਦੇ ਦਿਮਾਗ ਦੇ ਵਿੱਚ ਨਾ ਚੀਜ਼ਾਂ ਫੀਡ ਹੋ ਰਹੀਆਂ ਹੁੰਦੀਆਂ। ਇੱਕ ਅੰਗਰੇਜ਼ ਦਾ ਬੱਚਾ ਆ, ਉਹ ਕਿਉਂ ਅੰਗਰੇਜ਼ੀ ਬੋਲਦਾ? ਸਾਡੇ ਪੰਜਾਬੀ ਆ, ਉਹਨਾਂ ਦੇ ਬੱਚੇ ਪੰਜਾਬੀ ਬੋਲਦੇ। ਅਗਰ ਉਰਦੂ ਸਪੀਕ ਆ, ਉਹਨਾਂ ਦੇ ਬੱਚੇ ਉਰਦੂ ਬੋਲਦੇ। ਸਰਾਇਕੀਆਂ ਦੇ ਬੱਚੇ ਸਾਡੇ ਭਰਾਵਾਂ ਦੇ ਸਰਾਇਕੀ ਬੋਲਦੇ। ਸਾਡੇ ਪਠਾਨ ਭਰਾਵਾਂ ਦੇ ਬੱਚੇ ਪਸ਼ਤੋ ਬੋਲਦੇ। ਵਜ੍ਹਾ ਕਿਉਂਕਿ ਉਹਨਾਂ ਦੇ ਇਰਦ ਗਿਰਦ ਦਾ ਉਹੀ ਮਾਹੌਲ ਆ। ਤੇ ਅਗਰ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਵਾਲਿदैन ਦੀ ਬੇਇੱਜ਼ਤੀ ਕਰੋਗੇ ਤੇ ਕਿਸ ਤਰ੍ਹਾਂ ਸੋਚ ਸਕਦੇ ਆ ਕਿ ਤੁਹਾਡੇ ਬੱਚੇ ਤੁਹਾਡੀ ਇੱਜ਼ਤ ਕਰਨਗੇ? ਅਗਰ ਤੁਹਾਡੇ ਬੱਚਿਆਂ ਦੇ ਸਾਹਮਣੇ ਤੁਹਾਡਾ ਵਾਲਦਾ ਤੁਹਾਨੂੰ ਆਵਾਜ਼ ਮਾਰਦੇ ਤਾਂ ਤੁਸੀਂ ਕਹਿੰਦੇ ਆਪਾਂ ਰੁਕ ਜਾਇਆ ਕਰ, ਸਾਨੂੰ ਹੋਰ ਵੀ ਕੋਈ ਕੰਮ ਹੈਗੇ ਆ। ਤੇ ਸੋਚ ਸਕਦੇ ਹੋ ਕਿ ਤੁਹਾਡੇ ਬੱਚੇ ਵੀ ਤੁਹਾਡੀ ਇੱਜ਼ਤ ਕਰਨਗੇ? ਨਹੀਂ ਕਰਨਗੇ। ਜਿਸ ਇੱਜ਼ਤ ਇਹਤਰਾਮ ਨਾਲ ਤੁਸੀਂ ਆਪਣੇ ਵਾਲਿदैन ਨੂੰ ਬੁਲਾਣਾ, ਤੁਹਾਡੇ ਬੱਚਿਆਂ ਨੇ ਵੀ ਤੁਹਾਨੂੰ ਉਸੇ ਤਰੀਕੇ ਨਾਲ ਬੁਲਾਣਾ। ਕਿਉਂਕਿ ਤੁਸੀਂ ਤਾਂ ਆਪ ਉਹਨਾਂ ਦੀ ਟ੍ਰੇਨਿੰਗ ਦੇ ਰਹੇ ਹੋ, ਉਹਨਾਂ ਨੂੰ ਆਪ ਟ੍ਰੇਨਿੰਗ ਦੇ ਰਹੇ ਹੋ, ਆਪ ਉਹਨਾਂ ਦੇ ਉਸਤਾਦ ਹੋ। ਬੱਚੇ ਸਿੱਖ ਰਹੇ ਆ ਨਾ, ਉਹਨਾਂ ਨੇ ਤੇ ਜੋ ਦੇਖਣਾ ਉਹੀ ਕਰਨਾ। ਇਸ ਵਾਸਤੇ ਅਗਰ ਤੁਸੀਂ ਆਪਣੇ ਵਾਲਦ ਤੋਂ ਡਰ ਜਾਂਦੇ ਹੋ ਨਾ, ਇੱਕ ਵਾਰੀ ਵਾਲਦ ਸਾਹਿਬ ਤੁਹਾਡੇ ਆਵਾਜ਼ ਮਾਰਦੇ ਹੋਏ ਗੱਲ ਸੁਣ, ਜੀ ਜੀ ਅੱਬਾ ਜੀ, ਜੀ ਹੁਕਮ ਹੁਕਮ, ਤੇ ਬੱਚੇ ਵੀ ਤੁਹਾਡੇ ਉਸੇ ਤਰ੍ਹਾਂ ਕਰਨਗੇ। ਮੇਰੀ ਵਾਲਦਾ ਨੂੰ ਦਿਖਦਾ ਨਹੀਂ ਹੈਗਾ ਤੇ ਮੈਂ ਆਪਣੀ ਵਾਲਦਾ ਨੂੰ ਜਦੋਂ ਹੱਥ ਫੜ ਕੇ ਲੈ ਕੇ ਜਾਣਾ ਤੇ ਮੇਰੇ ਬੱਚੇ ਭੱਜ ਕੇ ਆਪ ਕਹਿੰਦੇ ਆ, ਦਾਦੋ, ਅੰਮੀ ਜੀ, ਆਜੋ ਤੁਹਾਨੂੰ ਲੈ ਕੇ ਚੱਲੀਏ। ਇਹ ਮੇਰਾ ਆਪਣਾ ਮਤਲਬ ਅਜ਼ਮਾਇਆ ਹੋਇਆ ਇੱਕ ਕੰਮ ਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਯਕੀਨ ਕਰੋ, ਆਪਣੇ ਵਾਲਿदैन ਦੀ ਇੱਜ਼ਤ ਕਰ ਲਓ ਅਗਰ ਤੁਸੀਂ ਪਿਛਲੀ ਜ਼ਿੰਦਗੀ ਦੇ ਵਿੱਚ ਜ਼ਿੰਦਾ ਰਹਿ ਕੇ ਜ਼ਿੰਦਗੀ ਦੇ ਨਜ਼ਾਰੇ ਲੈਣੇ ਆ। ਤੇ ਨਹੀਂ ਤੇ ਯਕੀਨ ਕਰੋ ਕੱਲੇ ਹੀ ਤੜਫੋਗੇ, ਕੱਲੇ ਹੀ ਮਰੋਗੇ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਲਿਹਾਜ਼ਾ ਆਹ ਮੇਰੀ ਵੀਡੀਓ ਨਾ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਜਾਏ। ਦੁਆ ਵਿੱਚ ਯਾਦ ਰੱਖਿਓ। ਅੱਲਾ ਹਾਫਿਜ਼।